ਮਕਾਨਾਂ ਨੂੰ ਢਾਹ ਦਿੱਤੇ ਜਾਣ ਤੋਂ ਬਾਅਦ ਔਰਤਾਂ, ਬੱਚਿਆਂ ਤੇ ਬਜ਼ੁਰਗਾਂ ਸਮੇਤ ਕਰੀਬ 50 ਪਰਿਵਾਰ ਜਿਹੜੇ ਆ ਉਹ ਸੜਕਾਂ ਦੇ ਕੰਢੇ ਤੇ ਰਾਤਾਂ ਕੱਟਣ ਵਾਸਤੇ ਮਜਬੂਰ ਨੇ ਜੀ। ਖੈਰ ਦੇਖੋ, ਚਲੋ ਇਹਨਾਂ ਨੇ ਆਵਾਜ਼ ਬੁਲੰਦ ਕੀਤੀ ਆ, ਇਹ ਤੇ ਦਰੁਸਤ ਆ, ਵਧੀਆ ਗੱਲ ਆ, ਪਰ ਇਸ ਮਾਮਲੇ 'ਚ ਹਮੇਸ਼ਾ ਹੀ ਇੱਕ ਤਰ੍ਹਾਂ ਨਾਲ ਤੁਸੀਂ ਕਹੋਗੇ ਕਿ ਸਾਰਾ ਕੁਝ ਇੱਕੋ ਜਿਹਾ ਹੀ ਵਾਪਰਦਾ ਹੈ ਹਮੇਸ਼ਾ ਇਸ ਮਾਮਲੇ 'ਚ। ਜੀ। ਤਕਰੀਬਨ ਉਹ ਅਲੱਗ ਗੱਲ ਆ ਕਿ ਕੋਈ ਕਿਤੇ ਹੁੰਦਾ ਕੋਈ ਕਿਤੇ ਹੁੰਦਾ ਮਾਮਲਾ। ਖੈਰ ਹੁਣ ਤੁਸੀਂ ਦੇਖੋ, ਧਰਾਵੀ ਦੇ ਵਿੱਚ, ਧਰਾਵੀ ਸੁਣਿਆ ਤੁਸੀਂ? ਬੰਬੇ ਦੇ ਵਿੱਚ ਧਰਾਵੀ ਏਰੀਆ ਹੈ ਜੀ ਜੀ। ਤੋ ਉਹ ਏਸ਼ੀਆ ਦਾ ਸਭ ਤੋਂ ਵੱਡਾ ਸਲਮ ਏਰੀਆ ਹੈ। ਹੁਣ ਉੱਥੇ ਨਾਲ ਹੀ ਬਾਂਦਰਾ ਕੁਰਲਾ ਹੈ। ਜਿਨ੍ਹਾਂ ਨੇ ਬੰਬੇ ਦੇਖਿਆ ਨਾ ਉਹਨਾਂ ਨੂੰ ਪਤਾ ਹੋਏਗਾ, ਬਾਂਦਰਾ ਕੁਰਲਾ ਨਾਲ ਹੀ ਆ। ਬਾਂਦਰਾ ਕੁਰਲਾ ਇਸ ਟਾਈਮ ਇੰਡੀਆ ਦੀ ਸਭ ਤੋਂ ਕਮਰਸ਼ੀਅਲ ਜਗ੍ਹਾ ਮਹਿੰਗੀ ਹੈ, ਨਾਲ ਹੀ ਉਹਦੇ ਮਤਲਬ ਕਿ ਦੂਜੀ ਸਾਈਡ ਆ ਗਿਆ ਇਹ ਜੀ। ਤਾਂ ਗੱਲ ਕੀ ਹੈ ਕਿ ਹੁਣ ਇਹਨਾਂ ਨੇ ਉਹਨੂੰ ਡਿਵੈਲਪ ਕਰਨ ਵਾਸਤੇ ਅੱਜ ਤੋਂ 25-30 ਸਾਲ ਪਹਿਲਾਂ ਪ੍ਰੋਜੈਕਟ ਲਿਆਂਦਾ ਸੀ, ਜਿਹੜਾ ਹੁਣ ਫਿਰ ਇੱਕ ਕਾਰਪੋਰੇਟ ਘਰਾਣੇ ਕੋਲ ਚਲੇ ਗਿਆ। ਉਹਨਾਂ ਨੇ ਮਤਲਬ ਕਿ ਉੱਥੇ ਇੱਕ ਕਹਿ ਲਓ ਕਿ ਆਲੀਸ਼ਾਨ, ਹੁਣ ਤੁਹਾਨੂੰ ਪਤਾ ਹੀ ਹੈ ਕਾਰਪੋਰੇਟ ਵਿੱਚ ਹੋਏਗਾ, ਸਰਕਾਰ ਹੋਏਗੀ, ਤਾਂ ਉਹਨਾਂ ਨੇ ਬਣਾਉਣਾ ਆਲੀਸ਼ਾਨ ਏਰੀਆ। ਪਰ ਜਿਹੜੇ ਉਹ ਝੁੱਗੀ ਚੋਪੜੀ ਵਾਲੇ ਲੋਕ ਸਨ, ਉਹਨਾਂ ਨੂੰ ਇਹਨਾਂ ਨੇ ਕਹਿ ਦਿੱਤਾ ਕਿ ਇੱਕ ਕੱਟ ਆਫ ਡੇਟ ਆ ਤੇ 2000 ਤੱਕ ਜਿਹੜਾ ਬੰਦਾ ਉੱਥੇ ਰਹਿੰਦਾ ਉਹਨੂੰ ਆ ਫਲੈਟ ਬਣਾ ਕੇ ਦੇਵਾਂਗੇ, ਇਹ ਕਰਾਂਗੇ, ਇਹ ਕਰਾਂਗੇ, ਇਹ ਕਰਾਂਗੇ ਜੀ। ਜਿਹੜੇ ਉਸ ਤੋਂ ਬਾਅਦ ਵਾਲੇ ਆ ਕੁਛ ਉਹਨਾਂ ਵਾਸਤੇ ਵੀ ਸੋਚਿਆ, ਮਤਲਬ ਕਿ ਚਲੋ ਠੀਕ ਹੈ, ਆਪਾਂ ਨੂੰ ਵੀ ਪਤਾ ਹਰ ਇੱਕ ਗੱਲ ਤੇ ਆਪਾਂ ਇਹ ਗੱਲ ਕਹਿ ਦਿੰਦੇ ਕਾਰਪੋਰੇਟ 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 ਨੇ ਆਪਣੇ ਕੋਲ ਪੈਸੇ ਵੀ ਤੇ ਖਰਚ ਕਰਨੇ ਆ, ਤਾਂ ਹੀ ਉਹ ਡਿਵੈਲਪ ਹੋਏਗਾ ਨਾ ਏਰੀਆ। ਪਰ ਬਦਲੇ ਦੇ ਵਿੱਚ ਸਰਕਾਰ ਉਹਦੇ ਵਿੱਚ ਹੈ, ਸ਼ਾਮਲ ਹੈ ਜੀ ਜੀ, ਕਿ ਭਾਈ ਇਹ ਜਿਹੜੇ ਲੋਕ ਨੇ ਇਹਨਾਂ ਨੂੰ ਅਲੱਗ ਤੋਂ ਰਿਹਾਇਸ਼ ਦੇਵਾਂਗੇ, ਜਿਹੜੇ ਉੱਥੇ ਕਈ ਦਹਾਕਿਆਂ ਤੋਂ ਰਹਿ ਰਹੇ ਨੇ। ਹੁਣ ਮਤਲਬ ਕਿ ਇੱਕ ਸਲਮ ਉਜਾੜਨਾ ਹੈ ਜੀ। ਮੈਂ ਕਿੱਧਰ ਗੱਲ ਲਿਜਾ ਰਿਹਾ, ਕਿਤੇ ਇਹ ਨਾ ਸਮਝੋ ਮੈਂ ਹੋਰਲੇ ਪਾਸੇ ਨਿਕਲ ਗਿਆ ਗੱਡੀ ਨੂੰ ਲੈ ਕੇ। ਜੀ ਜੀ, ਬਈ ਇੱਕ ਸਲਮ ਦਾ ਉਜਾੜਾ ਕਰਨਾ ਹੈ, ਉਸ ਏਰੀਆ ਨੂੰ ਡਿਵੈਲਪ ਕਰਨਾ ਹੈ। ਮਹਿੰਗੀ ਬਹੁਤ ਹੈ ਜਗ੍ਹਾ, ਪਰੰਤੂ ਇਹ ਹੈ ਕਿ ਜਿਹੜੇ ਲੋਕ ਉੱਥੇ ਦਹਾਕਿਆਂ ਤੋਂ ਬੈਠੇ, ਬੰਬੇ ਦੇ ਵਿੱਚ ਕੋਈ ਉਹਨਾਂ ਨੇ ਬੈਠ ਤੇ ਨਹੀਂ ਕਰਾਈ, ਪਰ ਬਾਵਜੂਦ ਇਸ ਦੇ ਸਰਕਾਰ ਨੇ ਉਹਨਾਂ ਦਾ ਸੋਚਿਆ। ਜੀ ਜੀ, ਸਰਕਾਰ ਨੇ ਸੋਚਿਆ ਕਿ ਨਹੀਂ ਯਾਰ ਇਹ ਬੰਦੇ ਕਿੱਧਰ ਜਾਣਗੇ, ਇਹਨਾਂ ਲਈ ਜਗ੍ਹਾ ਜਿਹੜੀ ਉਹ ਅਲੱਗ ਤੋਂ ਦਿੰਦੇ ਆ, ਨਹੀਂ ਤਾਂ ਉਹ ਪ੍ਰੋਟੈਸਟ ਵਗੈਰਾ ਵੀ ਕਰਨਗੇ ਨਾ ਵੀ ਤੁਸੀਂ ਸਾਨੂੰ ਕੀ ਦੇ ਰਹੇ ਹੋ। ਤਾਂ ਇਹਦੇ ਨਾਲ ਕੀ ਹੈ ਕਿ ਦੋਨੇ ਚੀਜ਼ਾਂ ਦਾ ਹੱਲ ਹੋ ਗਿਆ ਜੀ। ਅੰਕਲ ਜੀ ਲੈ ਗਏ ਜ਼ਮੀਨ, ਪ੍ਰੋਜੈਕਟ ਲੈ ਗਏ ਜੀ, ਠੀਕ ਹੈ ਜੀ। ਸਰਕਾਰ ਪੈਸਿਆਂ ਤੋਂ ਬਚ ਗਈ, ਨਾਲ ਪ੍ਰੋਟੈਸਟ ਤੋਂ ਬਚ ਗਈ। ਲੋਕਾਂ ਨੂੰ ਵੀ, ਗਰੀਬ ਲੋਕਾਂ ਨੂੰ ਵੀ ਯਾਰ ਝੁੱਗੀ 'ਚ ਸਾਰੀ ਜ਼ਿੰਦਗੀ ਇੱਥੇ ਚਿੱਕੜ 'ਚ ਕੱਟ ਦਿੱਤੀ ਆ, ਤਾਂ ਘੱਟੋ ਘੱਟ 4 ਦਿਨ ਸੌਖੇ ਕੱਢ ਲਾਂਗੇ ਜੀ ਜੀ। ਉਹ ਤਾਂ ਗੱਲ ਹੋ ਗਈ ਨਾ, ਵਿਚਲਾ ਰਸਤਾ ਨਿਕਲ ਆਇਆ। ਹੁਣ ਇੱਥੇ ਕੀ ਆ, ਹੁਣ ਮੈਂ ਇਸੇ ਚੀਜ਼ ਨੂੰ ਇੱਧਰ ਜੋੜ ਦਿੰਦਾ। ਲਤੀਫਪੁਰ ਜਿਹੜਾ ਹੈ ਨਾ, ਮੈਂ ਤੁਹਾਨੂੰ ਉਹਦੀ ਸੰਖੇਪ ਹਿਸਟਰੀ ਦੱਸ ਦਿੰਦਾ ਕਿ ਉਜਾੜੇ ਤੋਂ ਬਾਅਦ ਇੱਕ ਖਾਲੀ ਜਗ੍ਹਾ ਸੀਗੀ, ਇੱਥੇ ਵੀ ਉਜਾੜਾ ਹੀ ਹੋਇਆ ਨਾ ਜਦੋਂ ਵੰਡ ਹੋਈ ਆ ਜੀ ਜੀ। ਅੱਛਾ, ਵੰਡ ਤੋਂ ਬਾਅਦ ਇੱਥੇ ਆ ਕੇ ਲੋਕ ਮਤਲਬ ਕਿ ਛੋਟੀਆਂ ਮੋਟੀਆਂ ਕਾਰੋਬਾਰੀਆਂ ਕਰਨ ਲੱਗ ਪਏ। ਜਿਹੜੇ ਜਲੰਧਰ ਤੋਂ ਵਾਕਫ ਨੇ ਜਾਂ ਜਿਨ੍ਹਾਂ ਨੇ ਪੁਰਾਣੀਆਂ ਗੱਲਾਂ ਸੁਣੀਆਂ ਹੋਣਗੀਆਂ, ਉਹਨਾਂ ਨੂੰ ਪਤਾ ਹੋਏਗਾ ਕਿ ਇਸ ਏਰੀਏ 'ਚ ਸਭ ਤੋਂ ਪਹਿਲਾਂ ਆ ਕੇ ਕੁਝ ਡੇਅਰੀਆਂ ਚੱਲੀਆਂ ਸਨ ਜੀ। ਤਾਂ ਉਸ ਤੋਂ ਬਾਅਦ ਫਿਰ ਰਿਹਾਇਸ਼ ਵੱਧਦੀ ਇੱਥੋਂ ਤੱਕ ਚਲੇ ਗਈ। ਚਲੋ ਬਸਤੀ ਬਣ ਗਈ ਛੋਟੀ ਜਿਹੀ ਜੀ ਜੀ। ਫਿਰ ਇਹ ਵੀ ਸੁਣਿਆ ਕਿ 72 ਦੇ ਵਿੱਚ ਤਾਂ ਰੌਲਾ ਵੀ ਪਿਆ ਕਿ ਇਹ ਪੱਕੀ ਅਲਾਟਮੈਂਟ ਹੋ ਗਈ ਆ ਜੀ ਜੀ। ਪਰ ਚਲੋ ਉਸ ਤੋਂ ਬਾਅਦ ਇਹਨਾਂ ਨੇ ਉੱਥੇ ਗੁਰੂ ਤੇਗ ਬਹਾਦਰ ਨਗਰ ਵਸਾਇਆ ਜੀ। ਉਹ ਹੁਣ ਉਹ ਏਰੀਆ ਜਿਹੜਾ ਬੜਾ ਡਿਵੈਲਪ ਹੋ ਗਿਆ। ਉਹੀ ਗੱਲ ਮੈਂ ਹੁਣ ਕਿੱਥੇ ਜੋੜ ਰਿਹਾ, ਉਹੀ ਗੱਲ ਹੈ ਕਿ ਉਹ ਏਰੀਆ ਹੋ ਗਿਆ ਡਿਵੈਲਪ, ਇਹ ਏਰੀਆ ਇੱਕ ਬਸਤੀ ਸੀ ਨਾਲ। ਇਹਨਾਂ ਨੇ ਕੱਢ ਲਏ ਕਾਗਜ਼ ਕਿ ਇਹ ਤੇ ਇੰਪਰੂਵਮੈਂਟ ਟਰਸਟ ਦੀ ਜਾਇਦਾਦ ਹੈ ਜੀ। ਹੁਣ ਸਰਕਾਰ ਦੀ ਹੈ ਨਾ ਇੰਪਰੂਵਮੈਂਟ ਟਰਸਟ, ਉਹ ਚਲੇ ਗਏ ਸੁਪਰੀਮ ਕੋਰਟ ਤੱਕ ਜੀ, ਤੇ ਸੁਪਰੀਮ ਕੋਰਟ 'ਚ ਇਹਨਾਂ ਦੇ ਉਜਾੜੇ ਦੇ ਆਰਡਰ ਲਾਏ। ਕਹਾਣੀ ਇਹ ਹੈ, ਦੋਨਾਂ ਨੂੰ ਜੋੜ ਕੇ ਦੇਖ ਲਓ ਸਿਆਣੇ ਜੇ ਤੁਸੀਂ ਜੀ, ਕਿ ਇੱਕ ਪਾਸੇ ਇੱਕ ਸਰਕਾਰ ਮਤਲਬ ਕਿ ਇਸ ਤਰ੍ਹਾਂ ਦਾ ਪ੍ਰੋਜੈਕਟ ਲਿਆ ਰਹੀ ਹੈ, ਪਰ ਫਿਰ ਵੀ ਕੁਝ ਲੋਕਾਂ ਨੂੰ ਉਹਨਾਂ ਨੇ ਰੱਖਿਆ ਕਿ ਬੈਨੀਫਿਸ਼ਰੀ ਨੇ ਯਾਰ, ਇਹ ਲਾਭਪਾਤਰੀ ਨੇ, ਇੱਥੇ ਰਹਿ ਰਹੇ ਨੇ। ਇੱਕ ਪਾਸੇ ਜਿਹੜੇ ਦਹਾਕਿਆਂ ਤੋਂ ਰਹਿ ਰਹੇ ਨੇ, ਜਿਹੜੇ ਪਹਿਲਾਂ ਵੀ ਸ਼ਾਇਦ ਬਰਬਾਦੀ ਦਾ ਸ਼ਿਕਾਰ ਹੋਏ ਹੋਣ। ਸਾਡੀ ਸਰਕਾਰ ਨੇ ਸਿਰਫ ਇਹ ਵੇਖਿਆ ਕਿ ਇੱਥੇ ਤਾਂ ਯਾਰ 2700 ਕਰੋੜ ਦੀ ਜਾਇਦਾਦ ਆ, ਇਹਨਾਂ ਨੂੰ ਇੱਥੋਂ ਮਾਰੋ ਤੇ ਚਲੋ
ਇਹ ਫਰਕ ਹੁੰਦਾ ਹੁਣ ਸੁਪਰੀਮ ਕੋਰਟ ਦੇ ਆਰਡਰ ਹੈ, ਹਾਈ ਕੋਰਟ ਨੇ ਐਗਜ਼ੀਕਿਊਟ ਕਰਨੇ ਆ ਜੀ ਕਰਵਾਉਣੇ ਨਿਗਰਾਨੀ ਹੇਠ ਤਾਂ ਮਸਲਾ ਹੁਣ ਸਰਕਾਰ ਰਹਿ ਗਈ ਬਾਹਰ ਦੀ ਬਾਹਰ ਕਿ ਲਓ ਜੀ ਕੋਰਟ ਦੇ ਆਰਡਰ ਸਨ। ਤਾਂ ਇਹ ਹੁੰਦੀ ਹੈ ਰਾਜਨੀਤੀ ਜੀ। ਤਾਂ ਬਿਲਕੁਲ ਮੈਂ ਇਸ ਗੱਲ ਦੇ ਨਾਲ ਸਹਿਮਤ ਹਾਂ। ਹਾਲਾਂਕਿ ਇਹਨਾਂ ਦੀ ਸਰਕਾਰ ਚੋਂ ਵੀ ਜੇ ਚੱਕੀਏ ਤੇ ਬਥੇਰਾ ਕੁਝ ਨਿਕਲ ਆਏਗਾ। ਕਾਂਗਰਸ ਰਾਜ ਦੇ ਵਿੱਚ ਵੀ ਬਥੇਰਾ ਕੁਝ ਹੋਇਆ, ਇਹ ਕੋਈ ਦੁੱਧ ਦੇ ਤੋਤੇ ਨਹੀਂ ਹੈਗੇ। ਪਰ ਗੱਲ ਇਹ ਆ ਕਿ ਜੇ ਸਰਕਾਰ ਚਾਹੇ ਤਾਂ ਤੁਸੀਂ ਇੰਨੇ 100 ਕਰੋੜ ਦੀ ਜਾਇਦਾਦ ਚੱਕ ਲਈ ਔਰ ਮਤਲਬ ਕਿ ਇੱਥੇ ਤਾਂ ਬਣੇ ਬਣਾਏ ਘਰ ਸਨ, ਸੋਹਣੇ ਮਕਾਨ ਸਨ ਲੋਕਾਂ ਜੀ ਜਿਹੜੇ ਤੁਸੀਂ ਬਿੰਦ ਝੱਟ ਦੇ ਵਿੱਚ ਤੋੜ ਦਿੱਤੇ। ਤਾਂ ਜੇ ਸਰਕਾਰ ਚਾਹੁੰਦੀ ਤਾਂ ਉਹਨਾਂ ਨੂੰ ਕਿਤੇ ਨਾ ਕਿਤੇ ਪਲਾਟ ਕੱਟ ਕੇ ਕੋਈ ਨਾ ਕੋਈ ਉਹਨਾਂ ਨੂੰ ਰਹਿائشੀ ਟਿਕਾਣੇ ਬਣਾ ਕੇ ਦੇ ਸਕਦੀ ਸੀ, ਤਦ ਵੀ ਇਹਨਾਂ ਕੋਲ ਪੈਸੇ ਬਥੇਰੇ ਬਚ ਜਾਣੇ ਸੀ। ਖੈਰ ਜੋ ਵੀ ਹੈ ਬਹੁਤ ਮਾੜਾ ਹੋਇਆ। ਹੁਣ ਇਹਨਾਂ ਪਰਿਵਾਰਾਂ ਨੂੰ ਜਿਹੜੇ 50 ਦੇ ਕਰੀਬ ਪਰਿਵਾਰ ਨੇ ਸਾਹਮਣਾ ਤੇ ਚਾਹੀਦਾ ਸਰਕਾਰ ਕੋਈ ਹੈਲਪ ਕਰੇ, ਕੁਛ ਨਾ ਕੁਛ ਸੇਵਾ ਕਰੇ, ਕੋਈ ਸੈਟਲਮੈਂਟ ਇਹਨਾਂ ਦੀ ਕਿਸੇ ਤਰੀਕੇ ਨਾਲ ਵੀ ਹੁੰਦੀ ਹੈ ਤੇ ਬਹੁਤ ਜ਼ਰੂਰੀ ਹੈ, ਇਹ ਬਹੁਤ ਜ਼ਰੂਰੀ ਠੰਡ ਬੜੀ ਹੈ ਜੀ।